ਉਹ ਅੱਛਾ ਇਹਦੋਂ ਜਾ ਕੇ ਤੇ ਜੈਲਦਾਰ ਬਹਿ ਗਿਆ ਉਹ ਬਾਗ ਦੇ ਵਿੱਚ ਜਾ ਕੇ ਬਹਿ ਗਿਆ ਤੇ ਜੇ ਅੰਮ੍ਰਿਤਸਰ ਵੱਲੋਂ ਕੋਈ ਵਿਆਹੀ ਆਵੇ ਤੇ ਉਹ ਵੀ ਰਾਤ ਰੱਖੇ। ਅੱਛਾ ਜੇ ਤਰਨਤਾਰਨ ਵੱਲੋਂ ਆਵੇ ਤੇ ਉਹ ਵੀ ਰਾਤ ਰੱਖੇ। ਅੱਛਾ ਉਹ ਸਿੱਖ ਲੋਕ ਕਹਿਣ ਲੱਗੇ ਲੱਖੂ ਸਿਆਂ, ਲੱਖੂ ਉਹਦਾ ਨਾਂ, ਲੱਖੂ ਹੀ ਨਾਂ, ਅੱਛਾ ਲੱਖਾ ਸਿਆਂ ਯਾਰ ਇਹ ਤੇ ਕਿਤੇ ਬਲਾਮ ਤਲਾਮ ਹੋਣਾ, ਤੂੰ ਚੋਰੀਆਂ ਚਾਰੀਆਂ ਕਰਦਾ ਰਿਹਾ। ਉਹ ਕਹਿਣ ਲੱਗਾ ਜਿਨ੍ਹਾਂ ਸਿਰ ਤੇ ਮੈਂ ਕਰਦਾ ਸੀ ਨਾ ਉਹ ਪਾਕਿਸਤਾਨ ਚਲੇ ਗਏ, ਮੈਂ ਕੀ ਕਰ ਸਕਦਾ ਹਾਂ। ਆਪਣੀ ਟੱਬਰ ਨੂੰ ਕਹਿਣ ਲੱਗਾ ਵੀ ਸੰਤੀਏ ਦੇ ਟੱਬਰ ਦਾ ਨਾਂ ਤੇ ਬੜੀ ਜਵਾਨ ਸੀ। ਅੱਛਾ ਸੰਤੀ ਸੀ ਨਾਮ ਉਹਦਾ ਹਾਂ ਬੁੱਢੀ ਦਾ। ਹਾਂ ਕਹਿਣ ਲੱਗੇ ਖਵਾ ਪਿਆ ਦੇ ਜੋ ਕੋਈ ਖਵਾਉਣਾ ਪਿਉਣਾ, ਅੱਛਾ ਕੱਲ ਨੂੰ ਮੈਂ ਜੈਲਦਾਰ ਨੂੰ ਨਹੀਂ ਖੜਦਾ। ਅੱਛਾ ਚਲਿਆ ਗਿਆ ਜੀ ਬਾਗ ਦੇ ਵਿੱਚ, ਦੋਵੇਂ ਪਿਓ ਪੁੱਤ ਚਲੇ ਗਏ। ਚਲੇ ਗਏ ਤੇ ਜੈਲਦਾਰ ਨੂੰ ਪੁੱਛਦੇ ਜੈਲਦਾਰ ਕੀ ਟਾਈਮ ਹੋਇਆ ਕਿ 12 ਵੱਜ ਗਏ ਤੇ ਮਾਰ ਕੇ ਤਲਾ ਸਿਰ ਲਾਤਾ। ਸਿਰ ਲਾਤਾ ਉਹਨੇ ਕਿਹਾ ਤੇਰੀ ਚੀਜ਼ਾਂ ਤੇਰੇ 12 ਵਜਾ ਦੇ ਨੇ। ਅੱਛਾ ਕੇਸ ਚੱਲਦਾ ਰਿਹਾ ਕੋਈ 2-3 ਮਹੀਨੇ। ਅੱਛਾ ਖੀਰ ਦੀ ਬਾਕੀ ਇਹਨਾਂ ਨੂੰ ਫਾਇਦਾ ਘੁਮਾਉਣਾ ਤਿੰਨਾਂ ਨੂੰ ਹੁਕਮ ਹੋ ਗਿਆ ਫਾਇਦਾ। ਜਿਹੜੇ ਹੁਕਮ ਹੋ ਗਿਆ ਤੇ ਉਹਦਾ ਟੱਬਰ ਮੁਲਾਕਾਤ ਕਰਨ ਗਿਆ। ਅੱਛਾ ਕਹਿਣ ਲੱਗਾ ਸੰਤੀਏ ਇਉਂ ਕੰਮ ਕਰ ਪਾਕਿਸਤਾਨ ਜਾ। ਅੱਛਾ ਪਾਕਿਸਤਾਨ ਜਾ ਜੇ ਸਾਡੀ ਸੁਣੀ ਜਾਵੇ ਤੇ ਇੰਡੀਆ 'ਚ ਪਤਾ ਲੱਗ ਗਿਆ ਵੀ ਚੌਧਰੀ ਫਕੀਰ ਸਾਹਿਬ ਨੇ ਆਉਣਾ ਵਾ। ਅੱਛਾ ਹਾਂ ਸੜਕਾਂ ਸੱਜ ਗਈਆਂ ਸੀਗੀਆਂ, ਵਾਹ ਜੀ ਵਾਹ, ਰਾਤਾਂ ਬੰਦ ਹੋ ਗਈਆਂ ਸੀ। ਏਡਾ ਬੰਦਾ ਸੀ ਉਹ। ਜਿਹੜੇ ਪਏ ਨੇ ਤੇ ਉਹ ਹੋਣੀ ਰੱਬ ਦੀ ਇੱਕ ਨਾਗਾ ਸਾਹਿਬ ਆ ਗਿਆ। ਅੱਛਾ ਕਾਰ ਲੈ ਕੇ ਵਿੱਚ ਬਰੇਨਗਾ ਦੀ ਬੀੜੀ। ਅੱਛਾ ਉਹਨੇ ਜਰਾ ਅੱਗ ਬਣ ਬੈਠ ਦਿਓ, ਉਹਨੂੰ ਬੈਠ ਮਿਲੀ ਆ। ਉਹਨੇ ਇੰਝ ਕਰਕੇ ਬਰੇਨਗਾ ਫੇਰੀ ਫਿਰ। ਅੱਛਾ ਕਮਾਈ ਹੈ ਕਿ ਕੁਆਂ ਸੇ ਕਮਾਰ ਦੇ ਕੁਆਂ। ਅੱਛਾ ਹਾਂ ਕੁਆਂ ਸੇ ਵਾਰ ਮਾਰੀ ਗਏ। ਵਾਹ ਫਿਰ ਉਹਨੇ ਕਾਫਲਾ ਤੁਰਦਾ ਕੀਤਾ। ਅੱਜ ਦੀ ਕਹਾਣੀ ਪਿੰਡ ਪਰੋਵਾਲ ਜ਼ਿਲ੍ਹਾ ਅੰਮ੍ਰਿਤਸਰ ਦੀ ਕਹਾਣੀ ਹੈ। ਇਸ ਕਹਾਣੀ ਦਾ ਅਸਲ ਕਿਰਦਾਰ ਚੌਧਰੀ ਫਕੀਰ ਹੁਸੈਨ ਰਾਜਪੂਤ ਹੈ, ਜਿਸ ਦੀ ਚੁਦਰਾ 47 ਤੋਂ ਪਹਿਲੇ ਵੀ ਉੱਥੇ ਚੱਲਦੀ ਸੀ ਤੇ 47 ਤੋਂ ਬਾਅਦ ਵੀ ਉਸ ਦੀ ਚੁਦਰਾ ਉਸ ਪਿੰਡ ਵਿੱਚ ਚੱਲਦੀ ਰਹੀ। 47 ਤੋਂ ਬਾਅਦ ਜਦੋਂ ਉਜਾੜੇ ਪਏ, ਪਾਕਿਸਤਾਨ ਵਿੱਚ ਲੋਕ ਆਏ ਤੇ ਪਾਕਿਸਤਾਨ ਤੋਂ ਲੋਕ ਹਿੰਦੁਸਤਾਨ ਗਏ ਤੇ ਪਿੰਡ ਪਰੋਵਾਲ ਦੇ ਵਿੱਚ ਇੱਕ ਜ਼ੈਲਦਾਰ ਨੇ ਜਾ ਕੇ ਆਪਣਾ ਡੇਰਾ ਵਸਾਇਆ ਤੇ ਉਸਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਉਸ ਪਿੰਡ ਵਾਲਿਆਂ ਨੂੰ ਤੰਗ ਕੀਤਾ ਤੇ ਇਲਾਕੇ ਵਾਲਿਆਂ ਨੇ ਚੌਧਰੀ ਫਕੀਰ ਹੁਸੈਨ ਦੇ ਕੰਮ ਵਾਲੇ ਨੂੰ ਕਿਹਾ ਕਿ ਇਸ ਨੂੰ ਟਿਕਾਣੇ ਲਗਾ, ਤੇ ਉਸਨੇ ਕਿਸ ਤਰ੍ਹਾਂ ਇਹਨੂੰ ਟਿਕਾਣੇ ਲਗਾਇਆ। ਤੇ ਜਦੋਂ ਤਿੰਨਾਂ ਪਿਓ ਪੁੱਤਰਾਂ ਉੱਤੇ ਮੁਕੱਦਮਾ ਚੱਲਿਆ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਤੇ ਮਾਈ ਸੰਤੀ ਕਿਸ ਤਰ੍ਹਾਂ ਚੌਧਰੀ ਫਕੀਰ ਹੁਸੈਨ ਕੋਲ ਪਾਕਿਸਤਾਨ ਆਈ ਤੇ ਉਹਨੂੰ ਇੱਕ ਆ ਕੇ ਉਹ ਸਾਰੀ ਦਾਸਤਾਨ ਦੱਸੀ ਕਿ ਚੌਧਰੀ ਫਕੀਰ ਹੁਸੈਨ ਪਾਕਿਸਤਾਨ ਤੋਂ ਹਿੰਦੁਸਤਾਨ ਜਾ ਕੇ ਅਦਾਲਤ ਦੇ ਵਿੱਚੋਂ ਆਪਣੇ ਕੰਮ ਵਾਲੇ ਨੂੰ ਬਰੀ ਕਰਵਾਇਆ ਤੇ ਕਿਸ ਤਰ੍ਹਾਂ ਇਹਨਾਂ ਲੋਕਾਂ ਦੀ ਸੁਲ੍ਹਾ ਕਰਵਾਈ। ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ। अस्सलाम वालेकुम बाबा जी। ਵਾਹ ਕੀ ਹਾਲ ਚਾਲ ਹੈ? ਖੈਰ ਹੈ। ਕੀ ਨਾਮ ਹੈ ਆਪਣਾ? ਮੁਖਤਾਰ ਅਹਿਮਦ। ਮੁਖਤਾਰ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ ਫਰੀਦ ਖਾਂ ਤੇ ਦਾਦਾ ਜੀ ਦਾ? ਦਾਦਾ ਜੀ ਦਾ ਨੱਥੂ ਖਾਂ। ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਰਾਜਪੂਤ। ਰਾਜਪੂਤ ਕਿਹੜੇ? ਰਾਜਪੂਤ ਭੱਟੀ ਰਾਜਪੂਤ। ਭੱਟੀ ਰਾਜਪੂਤ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ? ਪਰੋਵਾਲ। ਪਰੋਵਾਲ। ਉਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਲਾਗੇ ਪਿੰਡ ਵਹੀਂ ਬੁਈ ਲੱਗਦੀ, ਤਰਨਤਾਰਨ ਲੱਗਦਾ, ਫਤਿਆਬਾਦ ਲੱਗਦਾ। ਸਹੀ ਹੋ ਗਿਆ। ਤੋੜ ਲੱਗਦੇ, ਟਾਂਡਾ ਲੱਗਦਾ। ਅੱਛਾ ਇਹਦੀ ਤਹਿਸੀਲ ਕਿਹੜੀ ਸੀ? ਤਰਨਤਾਰਨ। ਤੇ ਜ਼ਿਲ੍ਹਾ ਅੰਮ੍ਰਿਤਸਰ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? 16 ਪੱਤੀਆਂ ਤੈਨੂੰ ਦੱਸਿਆ। 16 ਪੱਤੀਆਂ ਦਾ ਪਿੰਡ ਸੀ। ਹਾਂ ਤੇ 16 ਹੀ ਲੰਬੜਦਾਰ ਸਨ? ਨਹੀਂ 16 ਨੰਬਰਦਾਰ ਨਹੀਂ, ਨੰਬਰਦਾਰ ਤੇ 2 ਹੀ ਸੀ। ਅੱਛਾ 2 ਲੰਬੜਦਾਰ ਸਨ। ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਦਾ ਨਾਂ ਚੌਧਰੀ ਫਕੀਰ ਸਿੰਘ। ਅੱਛਾ
ਇੱਕ ਦਾ ਨਾਮ ਨਹੀਂ ਮੈਨੂੰ ਪਤਾ। ਅੱਛਾ, ਕਿਹੜੀ ਕਿਹੜੀ ਬਰਾਦਰੀ ਕੋ ਸੀ ਲੰਬੜਦਾਰੀ? ਹਾਂ, ਕਿਹੜੀ ਬਰਾਦਰੀ ਦੇ ਸਨ ਲੰਬੜਦਾਰ? ਰਾਜਪੂਤ ਸੀਗੇ ਸਾਰਾ ਪਿੰਡ ਰਾਜਪੂਤਾਂ ਦਾ ਹੀ ਤੇ ਸੀ? ਹੋਰ ਹੋਰ ਕੋਈ ਬਰਾਦਰੀ ਨਹੀਂ ਸੀ ਰਹਿੰਦੀ? ਰਾਈ ਵੀ ਰਹਿੰਦੇ ਸੀ ਵਿੱਚ। ਅੱਛਾ, ਰਾਈਆਂ ਦੀ ਲੰਬੜਦਾਰੀ ਨਹੀਂ ਸੀ ਹੈ? ਨਹੀਂ ਨਹੀਂ, ਅੱਛਾ ਬਾਬਾ ਜੀ, ਕਿਦਾਂ ਦਾ ਪਿੰਡ ਸੀ ਆਪਣਾ? ਪੱਕੇ ਮਕਾਨ ਸੀ ਕਿ ਕੱਚੇ? ਕੋਈ ਕੱਚੇ ਕੋ ਪੱਕੇ। ਵਧੀਆ ਮਕਾਨ ਕਿਹਦਾ ਸੀ ਤੁਹਾਡੇ ਪਿੰਡ ਦੇ ਵਿੱਚ? ਹੋ ਗਿਆ ਮਕਾਨ ਚੌਧਰੀ ਫਕੀਰ ਸਨ ਕੇ। ਅੱਛਾ, ਚੌਧਰੀ ਫਕੀਰ ਸੈਨ, ਉਹ ਚੌਧਰੀ ਸੀ ਤੁਹਾਡੇ ਪਿੰਡ ਦਾ? ਚੌਧਰੀ ਪਿੰਡ ਜਲਦੀ ਸੀ ਬਾਬਾ ਉਹਦੀ? ਤੈਨੂੰ ਮੈਂ ਕਹਿੰਦਾ ਇੱਥੋਂ ਜਾ ਕੇ ਪਾਕਿਸਤਾਨ ਦੇ ਵਿੱਚ ਦੱਸਿਆ ਜੀ ਬੰਦਾ ਛਡਾਤਾ ਇਹਨੇ, ਹੋਰ ਕੀ ਚੱਲਦੀ ਕਿ ਅੱਛਾ, ਇਹਨੇ ਚੌਧਰੀ ਸੀ? ਹਾਂ ਅੱਛਾ, ਤੇ ਆਲੇ ਦੁਆਲੇ ਜਿਹੜੇ ਪਿੰਡ ਸੀ ਹਾਂ, ਉਹ ਭੱਟੀ ਰਾਜਪੂਤਾਂ ਦੇ ਪਿੰਡ ਸਨ ਕਿ ਸਿੱਖਾਂ ਦੇ ਉਹ ਸਨ? ਸਿੱਖ ਸੁਖ ਦੀ। ਤੇ ਤੁਹਾਡੇ ਪਿੰਡ ਦੇ ਵਿੱਚ ਸਿੱਖਾਂ ਦੇ ਕਿੰਨੇ ਕੁ ਘਰ ਸਨ? 3 ਘਰ ਸੀ। ਕੋਈ ਨਾਂ ਯਾਦ ਨੇ ਕਿਹੜੇ ਕਿਹੜੇ ਸਿੱਖ ਸਨ? ਨਹੀਂ, ਕੋਈ ਨਹੀਂ ਯਾਦ। ਤੇ ਜਿਹੜੇ ਚਮਿਆਰ ਰਹਿੰਦੇ ਸੀ ਤੁਹਾਡੇ ਪਿੰਡ, ਸਿਮਾਰ ਕੋਈ ਨਹੀਂ ਹੈਗਾ। ਚੂੜੇ, ਚੂੜੇ ਬਥੇਰੇ। ਉਹਨਾਂ ਦਾ ਕੋਈ ਨਾਂ ਯਾਦ ਨੇ? ਆਹ ਕਿਹਦਾ ਨਾਮ ਬਹਾਦਰ ਸੀਗਾ, ਕਿਸੇ ਸਦਾਗਰ ਸੀਗਾ, ਕਿਸੇ ਦਾ ਨੰਦੋ ਸੀ। ਅੱਛਾ, ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? ਮੇਰੀ ਉਮਰ ਯਾਰ ਕੋਈ 10-12 ਸਾਲ ਦੀ ਸੀ। 10-12 ਸਾਲ ਸੀ। ਹਾਂ। ਸਹੀ ਹੋ ਗਿਆ। ਜ਼ਮੀਨ ਕਿੰਨੀ ਕੁ ਸੀ ਪਿੰਡ ਦੀ ਤੁਹਾਡੀ? ਜ਼ਮੀਨ ਬਹੁਤ ਸੀਗੀ। ਅੱਛਾ, ਬਹੁਤ ਜ਼ਮੀਨ। ਸਭ ਨੂੰ ਮਾਲਕ ਬੰਦਾ ਕਿਹੜਾ ਸੀ ਜ਼ਮੀਨ ਦਾ? ਮਾਰ ਕੇ ਉਹ ਫਕੀਰ ਸਨ ਕੇ, ਚੋਈ ਮਾਲਕ ਸਨ? ਉਹ ਹੀ ਮਾਰ। ਤੇ ਰਾਈਆਂ ਦੀ ਵੀ ਜ਼ਮੀਨ ਹੈ ਸੀ? ਰਾਈਆਂ ਦੀ ਮਾਰ ਕੇ ਥੋੜੀ ਥੋੜੀ ਹੈਗੀ। ਰਾਜਪੂਤਾਂ ਦੀ ਥੋੜੀ ਥੋੜੀ। ਤੇ ਤੁਹਾਡੀ ਜ਼ਮੀਨ ਹੈ ਸੀ? ਆਹ ਸਾਡੀ ਵੀ ਥੋੜੀ ਜ਼ਮੀਨ ਹੈ। ਕਿੰਨੀ ਸੀ? ਥੋੜੀ ਜਿਹੀ 2-4 ਵਿਗੇ ਇੱਕ ਹੋਰ ਸੀ। ਅੱਛਾ, 2-4 ਵਿਗੇ ਸੀ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਉੱਥੇ ਸਾਡੀ ਰਿਸ਼ਤੇਦਾਰੀ ਪਹਿਲਾਂ ਘੋੜੇ ਭਾਈ ਸੀ। ਘੋੜੇਵਾ? ਅੱਛਾ, ਨਾਨਕੇ ਕਿੱਥੇ ਸਨ? ਹਾਂ, ਨਾਨਕੇ? ਨਾਨਕੇ ਸਾਡੇ ਸੁਲਤਾਨਪੁਰ ਸੀ। ਸੁਲਤਾਨਪੁਰ? ਸਹੀ ਹੋ ਗਿਆ। ਅੱਛਾ ਬਾਬਾ ਜੀ, ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ ਕੋਈ? ਮੇਲਾ? ਹਾਂਜੀ। ਨਹੀਂ, ਮੈਂ ਨਹੀਂ ਵੇਖਿਆ ਮੇਲਾ। ਅੱਛਾ, ਮੇਲਾ ਕੋਈ ਨਹੀਂ ਸੀ ਲੱਗਦਾ? ਫਤਿਆਬਾਦ ਪਤਾ ਲੱਗਦਾ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਕੋਈ ਆਪਸ ਵਿੱਚ ਦੁਸ਼ਮਣੀ ਤੇ ਨਹੀਂ ਸੀ ਹੈ? ਨਹੀਂ, ਕੋਈ ਦੁਸ਼ਮਣੀ ਨਹੀਂ ਹੈ। ਦੁਸ਼ਮਣੀ ਕੋਈ ਨਹੀਂ। ਸਕੂਨ ਪਿਆਰ ਮੁਹੱਬਤ ਨਾਲ ਰਹਿੰਦੇ ਸੀ? ਬੜੇ ਕੇ। ਸਕੂਲ ਹੈ ਸੀ ਪਿੰਡ ਦੇ ਵਿੱਚ? ਹਾਂ, ਬੜਾ। ਕਿੰਨਵੀਂ ਤੱਕ ਸਕੂਲ ਹੁੰਦਾ ਸੀ? ਹਾਂ, ਕਿੰਨਵੀਂ ਤੱਕ ਸਕੂਲ ਹੁੰਦਾ ਸੀ? ਸਕੂਲ? ਹਾਂ, ਇਹ ਨਹੀਂ ਮੈਨੂੰ ਪਤਾ। ਕੋਈ ਪੜ੍ਹਦੇ ਰਹੇ ਤੁਸੀਂ ਵੀ? ਨਹੀਂ, ਮੈਂ ਪੜਿਆ ਨਹੀਂ। ਇਹ ਘਰ ਵੀ। ਅੱਛਾ, ਨਹੀਂ ਪੜ੍ਹਦੇ ਸੀ? ਹਾਂ, ਸਕੂਲੇ ਗਿਆ ਹੀ ਨਹੀਂ ਮੈਂ। ਸਹੀ ਹੋ ਗਿਆ। ਅੱਛਾ, ਹੁਣ ਇਹ ਦੱਸੋ, ਹਾਂ ਜਦੋਂ ਪਾਕਿਸਤਾਨ ਬਣਿਆ ਹਾਂ, ਉਸ ਵੇਲੇ ਕਿੱਦਾਂ ਤੁਸੀਂ ਲੋਕ ਆਏ? ਕੀ ਕੁਝ ਹੋਇਆ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਅਜਾੜੇ ਪਏ। ਹੂੰ ਸਾਡੇ ਪਿੰਡ ਦੇ ਪਰਿਓਂ ਕੋ ਕਮ ਸੋ ਕਮ 15-16 ਪਿੰਡ ਆਏ ਨੇ। ਅੱਛਾ, ਸਾਡੇ ਪਿੰਡ 'ਚ। ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਉਹ 12-13 ਦਿਨ ਰਹੇ ਨੇ। ਅੱਛਾ। ਉਹ ਉੱਥੋਂ ਹੀ ਉੱਥੇ ਗੱਲੇ ਦੇ ਵਿੱਚ ਹੀ ਚੌਧਰੀ ਫਕੀਰ ਰਹਿੰਦਾ ਗੱਲਾ, ਉਹ ਹੀ ਖਾਣਾ ਦਾਣਾ ਪਕਾ ਉਹਦੇ ਬਾਗ 'ਚੋਂ ਵੱਢ ਕੇ ਲੈ ਕੇ ਬਾਲਣਾ। ਅੱਛਾ, ਬੜਾ ਲੈਣ ਲਾੜ ਬੰਦਾ ਯਾਰ ਹੋ ਗਏ। ਬਾਗ ਵੀ ਲਾਏ ਸੀ? ਬਾਗ ਬੜੇ ਗਏ। ਕਾਹਦੇ ਬਾਗ ਹੁੰਦੇ ਸਨ ਜ਼ਿਆਦਾ? ਬਾਗ, ਉਹ ਬਾਗ ਦੇ ਵਿੱਚ ਇਹ ਨਹੀਂ ਕਹਿ ਸਕਦਾ ਵੀ ਫਲਾਣੀ ਸ਼ੈ ਹੈ ਨਹੀਂ। ਅੱਛਾ, ਕਾਲੀ ਮਿਰਚ ਤੱਕ ਹਰ ਚੀਜ਼, ਹਰ ਦਰਖਤ ਸੀ? ਸ਼ੈ। ਵਾਹ ਜੀ ਵਾਹ। ਅੱਛਾ, 12-13 ਦਿਨ ਉੱਥੇ ਰਹੇ? ਹਾਂ, ਰਹੇ। ਇਹ ਚੌਧਰੀ ਫਕੀਰ ਸਾਹਿਬ ਜਿਹੜਾ ਸੀ, ਇਹ 8 ਦਿਨ 10 ਦਿਨ ਪਹਿਲੋਂ ਕਹਿ ਰਿਹਾ ਸੀਗਾ ਬੰਦਿਆਂ ਲੋਕਾਂ ਨੂੰ ਵੀ ਇਹ ਆਪਾਂ ਨਹੀਂ ਰਹਿਣਾ ਇੱਥੇ। ਅੱਛਾ, ਕੁਝੇ ਜਾਣਾ ਵਾ। ਕਿਉਂ ਹਰ ਵਕਤ ਫਿਰਦਾ ਸੀ, ਵੈਰਲੈਸ ਕੋਲ ਹੁੰਦੀ ਸੀ। ਅੱਛਾ, ਤੇ ਫਿਰਨਾ ਤੇ ਕੋਈ ਕਿਸੇ ਜ਼ਿਲ੍ਹੇ ਦੇ ਵਿੱਚ ਆਹ ਗੱਲ ਲੱਭਣੀ, ਆਹ ਲੱਭਣੀ। ਉਹ ਮੁੜ ਕੇ ਕਹਿਣ ਲੱਗਾ ਵੀ ਮੇਰੇ ਨਹੀਂ ਰਹਿਣਾ। ਅੱਛਾ, ਤੇ ਮੇਰੇ ਵਰਗੇ ਜਿਹੜੇ ਘੂਸੇ ਬੰਦੇ ਸੀ ਉਹ ਕਹਿੰਦੇ, ਮੇਰੇ ਵਰਗੇ ਜਿਹੜੇ ਘੂਸੇ ਬੰਦੇ ਸੀ ਨਾ, ਉਹ ਕਹਿੰਦੇ ਸੀ ਯਾਰ ਇਹ ਜੋ ਉਹਦੇ ਬਗੀਚੇ ਅੰਤ ਦੇਣੇ ਮਾਰਦਾ, ਜਾਣਾ ਕਿੱਥੇ ਆ? ਫਿਰ ਜਿਹੜੇ ਪਰਲੇ ਬੰਨੋਂ ਮੁਲਕ ਆਉਣ ਡਹਿ ਪਿਆ। ਅੱਛਾ, ਡੰਡਾ ਫੇਰਨ ਡਹਿ ਪਿਆ ਲੋਕਾਂ ਨੂੰ। ਉਹ ਆਏ ਇੱਥੇ ਤੇ ਇਹ ਫਿਰ ਚੌਧਰੀ ਫਕੀਰ ਸਾਹਿਬ 10 ਦਿਨ ਪਹਿਲੋਂ ਨਿਕਲਿਆ ਸੀ ਸਾਡੇ ਤੋਂ। ਤੁਹਾਡੇ ਤੋਂ ਪਹਿਲਾਂ ਨਿਕਲ ਗਿਆ ਸੀ? ਪਹਿਲੋਂ ਨਿਕਲ ਗਿਆ। ਹਾਂ, ਆਪਣਾ ਸਮਾਨ ਸਮੂਨ ਲੈ ਕੇ ਗਿਆ ਸੀ? ਲੈ ਹੀ ਗਿਆ। ਸਮਾਨ ਉਹਨਾਂ ਨੇ ਕਿਹੜਾ ਖੜਨਾ ਹੈ? ਸਮਾਨ ਉਹਨਾਂ ਦਾ ਜਾਂਦਾ ਸੀਗਾ। ਸਮਾਨ ਦਾ ਕੋਈ ਮੇਜ਼ ਬਣਾ ਸੀ ਉਹਦਾ, ਉਹ ਕਿਹੜਾ ਚੱਲਿਆ ਹੋਣਾ ਸੀ?
ਅੱਛਾ ਹੈ ਬੰਦਾ ਤਾਂ ਤਗੜਾ ਹੀ ਦੱਸਦਾ ਪਿਆ ਬਾਬਾ। ਬੱਲੇ ਬੱਲੇ। ਹਾਂ ਖਾਨ ਬਾਦ ਦਾ ਕਿਤਾਬ ਮਿਲਿਆ ਸੀ ਯਾਰ। ਅੱਛਾ, ਕਿਤਾਬ ਕਿਦੋਂ ਦਾ ਮਿਲਿਆ ਸੀ ਉਹਨੂੰ? ਹਾਂ ਗਵਰਨਮੈਂਟ ਕੁਰਸੀ ਦਿੰਦੀ ਸੀ। ਅੱਛਾ, ਹਾਂ ਅੰਗਰੇਜ਼ ਨੇ ਖਿਤਾਬ ਦਿੱਤਾ ਸੀ ਹਾਂ ਅੰਗਰੇਜ਼ ਨੇ। ਖਾਨ ਬਹਾਦਰ ਦਾ? ਹਾਂ ਖਾਨ ਬਾਦ ਉਹਨੂੰ ਵੀ ਬੰਨਣ ਦਾ ਹੁਕਮ ਹੁੰਦਾ ਸੀ? ਬੰਨਣ ਦਾ ਹੁਕਮ ਨਹੀਂ ਸੀ ਹੁੰਦਾ ਉਹਨੂੰ। ਹਾਂ। ਉਹਨੂੰ ਛਡਾਉਣ ਦਾ ਹੁਕਮ ਹੈ ਸੀਗਾ। ਅੱਛਾ, ਛੁਡਾਉਣ ਦਾ ਹੈ ਸੀ। ਛਡਾਉਣ ਦਾ ਸੀ। ਸਹੀ ਹੋ ਗਿਆ। ਤੁਹਾਡੇ ਪਿੰਡਾਂ ਦਾ ਜ਼ੈਲਦਾਰ ਹੈ ਸੀ ਕੋਈ? ਨਹੀਂ ਇਹ ਨਹੀਂ ਪਤਾ ਮੈਨੂੰ ਜੈਲਦਾਰ ਹੈ ਅੱਛਾ, ਜ਼ੈਲਦਾਰ ਦਾ ਨਹੀਂ ਪਤਾ। ਨਹੀਂ। ਅੱਛਾ, ਜਦੋਂ 10 ਦਿਨ ਪਹਿਲਾਂ ਚੌਧਰੀ ਤੁਹਾਡਾ ਆ ਗਿਆ, ਹਾਂ ਆਪਣੀ ਆਵਾਮ ਨੂੰ ਉੱਥੇ ਛੱਡਿਆ ਆ, ਹਾਂ ਠੀਕ ਹੈ। ਤੁਸੀਂ ਫਿਰ ਕਿੱਦਾਂ ਆਏ? ਅਸੀਂ ਯਾਰ ਸਾਨੂੰ ਸਿੱਖਾਂ ਨੇ ਚੁੱਕਿਆ ਹਾਂ। ਤੇ ਆ ਗਏ। ਅਸੀਂ ਆ ਕੇ ਤਰਨ ਤਾਰਨ ਆਣ ਕੇ ਸਾਨੂੰ ਰਾਤ ਪਈ ਆ। ਨਹੀਂ, ਜਿੱਦਣ ਤੁਸੀਂ ਪਿੰਡ ਛੱਡਿਆ ਆਪਣਾ, ਹਾਂ ਉਦੋਂ ਤੁਹਾਡੇ ਉੱਤੇ ਕੋਈ ਜੱਥਾ ਪਿਆ ਸੀ? ਜੈਸਾ ਪਿਆਈ ਦੇ ਉੱਠੇ ਨਾ ਅਸੀਂ। ਉਹਦੇ ਬਾਰੇ ਦੱਸੋ ਨਾ, ਕਿਹੜਾ ਵੇਲਾ ਸੀ ਜੱਥਾ ਪਿਆ ਸੀ? ਜੈਸਾ ਪਿਆ ਯਾਰ ਸਵੇਰ ਦੇ ਵੇਲੇ ਜੈਸਾ ਪੈਂਦਾ ਵਾ। ਜੈਸਾ ਸਾਨੂੰ ਨਹੀਂ ਪਿਆ ਸਿੱਖਾਂ ਦਾ, ਕੋਈ ਨਹੀਂ ਪਿਆ। ਅੱਛਾ ਇਹ ਆ ਵੀ ਡੰਡਾ ਫਿਰ ਗਿਆ ਵੀ ਚਲੋ ਵੀ ਉੱਠੋ ਇੱਥੋਂ। ਅੱਛਾ। ਆਣ ਕੇ ਤਰਨ ਤਾਰਨ ਆਣ ਕੇ ਰਾਤ ਪਈ ਸਾਨੂੰ। ਅੱਛਾ। ਤਰਨ ਤਾਰਨ ਆਣ ਕੇ ਰਾਤ ਜਿਹੜੇ ਪਈ ਆ, ਬਸ ਮੁਸਾਫਰੀ ਵਾਂਗੂ ਕੱਟੀ ਰਾਤ। ਸੌਣਾ ਕੀ ਸੀ। ਅੱਛਾ। ਦਿਨ 4 ਦਿਨ ਫਿਰ ਸਿੱਖ ਸਾਡੇ ਦੁਆਲੇ ਇਸ ਤਰ੍ਹਾਂ ਹੋਏ ਨੇ, ਇਕੱਠੇ ਹੋ ਗਏ ਉਂਗਲਾਂ ਵਾਂਗੂ ਜਿਹੜੇ ਪਏ ਨੇ। ਤੇ ਉਹ ਹੋਣੀ ਰੱਬ ਦੀ ਇੱਕ ਨਾਗਾ ਸਾਹਿਬ ਆ ਗਿਆ। ਅੱਛਾ। ਕਾਰ ਲੈ ਕੇ ਵਿੱਚ ਬਰੇਨਗਾਂ ਦੀ ਬੀੜੀ। ਅੱਛਾ। ਉਹਨੇ ਜਰਾ ਕੇ ਮੈਨੂੰ ਵੇਚ ਦਿਓ। ਉਹਨੂੰ ਵੇਚ ਮਿਲੀ ਆ। ਉਹਨੇ ਇੰਝ ਕਰਕੇ ਬਰੇਨਗਾਂ ਫੇਰੀ ਫਿਰ। ਅੱਛਾ, ਕਮਾਈ ਹੈ। ਕਮਾਈ ਆ ਕੇ ਕੁਮਾਈ ਤੇ ਕਮਾਰ ਤੇ ਕੁਮਾਈ। ਅੱਛਾ। ਹਾਂ ਕੁਮਾਈ ਤੇ ਵਾਰ ਮਾਰੀ ਗਏ। ਵਾਹ। ਫਿਰ ਉਹਨੇ ਕਾਫਲਾ ਤੁਰਦਾ ਕੀਤਾ। ਕਾਫਲਾ ਤੁਰਿਆ ਜਿਹੜੇ ਫਿਰ 4 ਵਜੇ ਇਛਰੇ ਆ ਗਏ। 4 ਵਜੇ ਇਛਰੇ ਆ ਗਏ ਸੀ? ਹਾਂ ਇਛਰਾ ਨਹੀਂ ਇਛਰਾ। ਹਾਂਜੀ। ਇੱਥੇ ਆ ਗਏ। ਅੱਛਾ ਬਾਬਾ, ਇੱਕ ਗੱਲ ਸਮਝ ਨਹੀਂ ਆਈ, ਚੌਧਰੀ ਤੁਹਾਡਾ ਜਿਹੜਾ ਸੀ ਹਾਂ ਉਹ 10 ਦਿਨ ਪਹਿਲਾਂ ਤੁਹਾਨੂੰ ਕਿਉਂ ਛੱਡ ਕੇ ਆ ਗਿਆ? ਕਿ ਆਵਾਮ ਮੇਰੀ ਮਰਦੀ ਰਵੇ ਉੱਥੇ? ਨਹੀਂ ਉਹ ਦੁਨੀਆ ਕਹਿੰਦੀ, ਉਹ ਕਹਿੰਦਾ ਵੀ ਚਲੋ ਮੇਰੇ ਨਾਲ। ਲੋਕ ਤੇਰੇ ਮੇਰੇ ਕੇ ਘੂਸੇ ਕਹਿਣ ਦੇ ਸੀ। ਚੌਧਰੀ ਫਕੀਰ ਦੇ ਤੇ ਮੱਤ ਮਾਰੀ ਹੈ। ਅੱਛਾ। ਹੈਂ ਨਹੀਂ, ਲੋਕਾਂ ਨੂੰ ਇਹ ਨਹੀਂ ਪਤਾ ਕਿ ਤੇਰਾ ਪਿੰਡ ਉੱਠ ਕੇ ਤੁਹਾਡੇ ਪਿੰਡ ਆ ਗਏ ਨੇ। ਹਾਂ ਉਹ ਕਾਹਦੇ ਵਾਸਤੇ ਆਏ ਨੇ ਕਿ ਚਲੋ ਬਾਬਾ? ਬਸ ਫਿਰ ਦਿਮਾਨ ਖਾਨ ਬਹਾਦਰ ਸੀ ਯਾਰ। ਮੇਰੇ ਖਿਦੇ ਮਾਲਕ ਸੀ ਯਾਰ ਉਹ। ਕਿੰਨੀ ਕੁ ਜ਼ਮੀਨ ਸੀ ਉਹਦੀ? ਹਾਂ ਮੇਰੇ ਖਿਦੇ ਮਾਲਕ। ਮਿਲਕ ਮਿਲਕ ਮਿਲ ਦੇ ਪਿੰਡਾਂ ਦੇ? ਅੱਛਾ, 5-7 ਪਿੰਡਾਂ। ਹਾਂ ਪਰ ਉਹ ਆਲਦੇ ਵੀ ਸਾਰੇ ਸਮਝ ਲੈ ਤੂੰ। ਅੱਛਾ। ਤੇ ਲਾਗੇ ਪਿੰਡ 77-78 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਹਾਂ ਆਪਣਾ ਉਹ ਪਿੰਡ, ਆਪਣਾ ਉਹ ਡੇਰਾ, ਹਵੇਲੀਆਂ ਯਾਦ ਆਉਂਦੀਆਂ? ਹੋਈਆਂ ਆ ਗਏ। ਕੀ ਯਾਦ ਆਉਂਦਾ ਪਿੰਡ ਦਾ? ਪਿੰਡ ਦੇ ਖੂਬ ਯਾਦ ਆਉਂਦੇ ਨੇ, ਵੇਲੀਆਂ ਵੀ ਯਾਦ ਆਉਂਦੀਆਂ, ਸਭ ਕੁਝ ਆਉਂਦਾ। ਤੁਹਾਡਾ ਖੂਹ ਕਿਹੜੇ ਨਾਂ ਦਾ ਵੱਜਦਾ ਸੀ? ਮਨਾਰੇ ਵਾਲਾ। ਮਨਾਰੇ ਵਾਲਾ? ਕਿਹੜੇ ਬੰਨੇ ਸੀ ਪਿੰਡ ਦੇ? ਲੈਂਦੇ ਬੰਨੇ। ਚੱਲੇਂਦੇ ਬੰਨੇ। ਸੰਤੀ ਦੀ ਕਹਾਣੀ ਸੁਣਾਓ, ਕੀ ਹੋਇਆ ਸੀ? ਹੋਇਆ ਕੀ ਸੀ ਯਾਰ, ਤੁਹਾਡੇ ਪਿੰਡ ਦੇ ਵਿੱਚ ਰਹਿੰਦੇ ਸੀ ਸੰਤੀ? ਸਾਡਾ ਬਾਗ ਸੀਗਾ, ਪਿੰਡੋਂ ਤੁਰਦਾ ਸੀਗਾ ਤੇ ਸੂਏ ਨੂੰ ਜਾ ਲੱਗਦਾ ਸੀ। ਅੱਛਾ। ਚੌਧਰੀ ਫਕੀਰ ਸਿੰਘ ਦਾ। ਅੱਛਾ। ਉੱਥੇ ਇਹ ਨਹੀਂ ਕਹਿ ਸਕਦਾ ਕੋਈ ਵੀ ਫਲਾਣੇ ਬਾਗ 'ਚ ਹੈ ਨਹੀਂ ਸ਼ਾਇਦ। ਅੱਛਾ। ਉਹ ਬਾਗ ਦੇ ਵਿੱਚ ਜਾ ਕੇ ਤੇ ਜੈਲਦਾਰ ਬਹਿ ਗਿਆ। ਅੱਛਾ, ਪਿੰਡ ਦਾ ਸੀ ਤੁਹਾਡੇ ਦਾ? ਜੈਲਦਾਰ ਬਹਿ ਗਿਆ, ਜੈਲਦਾਰ ਇਧਰੋਂ ਜਾ ਬਾਹਰ ਦੀ ਗੱਲ ਬਾਬਾ। ਅੱਛਾ, ਪਾਕਿਸਤਾਨ ਤੋਂ ਬਾਅਦ ਦੀ ਗੱਲ ਹੈ? ਆਹੋ। ਅੱਛਾ। ਇਧਰੋਂ ਜਾ ਕੇ ਤੇ ਜੈਲਦਾਰ ਬਹਿ ਗਿਆ ਉਹ ਬਾਗ ਦੇ ਵਿੱਚ। ਜਾ ਕੇ ਬਹਿ ਗਿਆ ਤੇ ਜੇ ਅੰਮ੍ਰਿਤਸਰ ਨੂੰ ਕੋਈ ਵਿਆਹੀ ਆਵੇ ਤੇ ਉਹ ਵੀ ਰਾਤ ਰੱਖੇ। ਅੱਛਾ। ਜੇ ਤਰਨ ਤਾਰਨ ਆਵੇ ਤੇ ਉਹ ਵੀ ਰਾਤ ਰੱਖੇ। ਅੱਛਾ। ਉਹ ਸਿੱਖ ਲੋਕ ਕਹਿਣ ਲੱਗੇ ਲੱਖੂ ਸਿਆ। ਲੱਖੂ ਉਹਦਾ ਨਾਮ? ਲੱਖੂ ਹੀ ਨਾਂ। ਅੱਛਾ। ਲੱਖਾ ਸਿਆ ਯਾਰ ਇਹ ਤੇ ਕਿਤੇ ਬਲਾਮ ਤਲਾ ਮੋਣਾ ਤੂੰ ਚੋਰੀਆਂ ਚਾਰੀਆਂ ਕਰਦਾ ਰਿਹਾ। ਉਹ ਕਹਿਣ ਲੱਗਾ ਜਿਹਨਾਂ ਸਿਰ ਤੇ ਮੈਂ ਕਰਦਾ ਸੀ ਨਾ ਉਹ ਪਾਕਿਸਤਾਨ ਚਲੇ ਗਏ, ਮੈਂ ਕੀ ਕਰ ਸਕਦਾ ਹੁਣ। ਅੱਛਾ। ਉਹਨਾਂ ਨੇ ਰੱਖਿਆ ਸੀ ਉਹਨੂੰ ਯਾਰ, ਬਦਮਾਸ਼। ਲੱਖੂ ਨੂੰ? ਹਾਂ ਚੌਧਰੀ ਫਕੀਰ ਸਾਹਿਬ। ਅੱਛਾ, ਚੌਧਰੀ ਫਕੀਰ ਸਾਹਿਬ ਨੇ? ਚੌਧਰੀ ਫਕੀਰ ਸਾਹਿਬ ਨੇ। ਅੱਛਾ। ਬਦਮਾਸ਼ ਰੱਖਿਆ। ਉਹ ਕਹਿਣ ਲੱਗਾ ਮੈਂ ਨਹੀਂ ਯਾਰ ਇਹ ਕੰਮ ਕਰਨਾ। ਖੈਰ ਖੀਰ ਦੀ ਬਾਕੀ ਉਹਨੇ ਤੰਗ ਕੀਤਾ ਉਹਨੂੰ। ਤੰਗ ਕੀਤਾ ਤੇ ਚਲਿਆ ਗਿਆ।
ਬਾਗ ਦੇ ਵਿੱਚ ਕਚਹਿਰੀ ਲੱਗਦੀ ਹੋਈ ਕਿ ਚਲਿਆ ਗਿਆ ਤੇ ਕਹਿਣ ਲੱਗਾ ਭਈ ਲੋਕ ਉੱਠ ਕੇ ਚਲੇ ਗਏ। ਕਹਿਣ ਲੱਗਾ ਤੇਰਾ ਕੀ ਸਵਾਲ ਸਿੱਖਾ? ਅਗੇ ਜੀ ਮੇਰਾ ਸਵਾਲ ਕਹਦਾ ਮੂੰਹ ਹੈ ਛੋਟਾ ਗੱਲ ਹੈ ਵੱਡੀ। ਅੱਛਾ। ਆੜਾ ਕਾਰੋਬਾਰ ਤੁਸੀਂ ਕਰਦੇ ਜਾਣਦੇ ਛੱਡਦੇ ਹੋ। ਕਹਿਣ ਲੱਗਾ ਮਾਰੋ ਇਹਦਾ ਛਿੱਤਰ ਲਾ ਕੇ। ਸਿੱਖ ਕਹਿੰਦਾ ਹਾਂ ਲੱਖੂ ਦੇ ਛਿੱਤਰ ਮਾਰੋ। ਅੱਛਾ। ਜੈਲਦਾਰ ਕਹਿੰਦਾ ਵਾ ਉਹ ਚਲਾਕ ਬੜਾ ਮਾਰ ਕੇ ਚੁੰਗੀ ਦੇ ਦਵਾਰ ਟੱਪ ਗਿਆ ਬਾਗ ਦੀ। ਕਹਿੰਦਾ ਠੀਕ ਹੈ ਚਲੋ ਜੋ ਕੁਝ ਹੋ ਗਿਆ ਠੀਕ ਹੈ। ਅੱਛਾ। ਅਗਲਾ ਦਿਨ ਹੋਇਆ ਤੇ ਕਹਿਣ ਲੱਗਾ ਆਪਣੀ ਟੱਬਰ ਨੂੰ ਕਹਿਣ ਲੱਗਾ ਵੀ ਸੰਤੀਏ ਦੇ ਟੱਬਰ ਦਾ ਨਾਂ ਤੇ ਬੜੀ ਜਵਾਨ ਸੀ। ਅੱਛਾ ਸੰਤੀ ਸੀ ਨਾਮ ਉਹਦਾ ਹਾਂ ਬੁੱਢੀ ਦਾ। ਹਾਂ ਕਹਿਣ ਲੱਗੇ ਖਵਾ ਪਿਆ ਦੇ ਜੋ ਕੋਈ ਖਵਾਉਣਾ ਪਿਉਣਾ। ਅੱਛਾ। ਕੱਲ ਨੂੰ ਮੈਂ ਜੈਲਦਾਰ ਨੂੰ ਨਹੀਂ ਸਕਦਾ। ਅੱਛਾ। ਚਲਿਆ ਗਿਆ ਬਾਗ ਦੇ ਵਿੱਚ ਦੋਵੇਂ ਪਿਓ ਪੁੱਤ ਚਲੇ ਗਏ। ਚਲੇ ਗਏ ਤੇ ਜੈਲਦਾਰ ਨੂੰ ਪੁੱਛਦੇ ਜੈਲਦਾਰ ਕੀ ਟਾਈਮ ਹੋਇਆ ਕਿ 12 ਵੱਜ ਗਏ ਨੇ। ਮਾਰ ਕੇ ਤਲਾ ਸਿਰ ਲਾਤਾ ਉਹਨੇ ਕਿਹਾ ਤੇਰੀ ਧੀ ਤੇਰੇ 12 ਵਜਾ ਦੇ ਨੇ। ਅੱਛਾ। ਬਾਜ਼ਾਰ ਤੇ ਇੰਡੀਆ ਦੇ ਵਿੱਚ ਤਰੋਈਆਂ ਪੈ ਗਈਆਂ ਵੀ ਜੈਲਦਾਰ ਪਰੋਂ ਮਾਰਿਆ ਗਿਆ। ਉਦੋਂ ਕਤਲ ਦਾ ਮੁੱਲ ਪੈਂਦਾ ਸੀਗਾ। ਅੱਜ ਤੇ ਕੁਝ ਵੀ ਨਹੀਂ। ਉਹ ਕਹਿੰਦਾ ਬਈ ਮਰ ਗਏ ਮਾਰ ਦਿੱਤਾ। ਮਾਰ ਕੇ ਘਰ ਨੂੰ ਆ ਗਿਆ। ਪੁਲਿਸ ਫੜ ਕੇ ਲੈ ਗਈ ਤਿੰਨਾਂ ਪਿਓ ਪੁੱਤਾਂ ਨੂੰ। ਅੱਛਾ। ਉਹ ਮੇਰੇ ਤੇ ਮੇਰੇ ਭਾਈ ਦੇ ਸਾਡੇ 2 ਮੁੰਡੇ ਉਹਦੇ ਉਹ ਲੱਖੂ ਦੇ ਹਾਨੀ ਸਨ। ਹਾਣੀ ਉਹਨਾਂ ਦਾ ਨਾਂ ਯਾਦ ਨੇ? ਉਹਨੇ ਮੈਨੂੰ ਯਾਦ ਹੈ ਅੱਜ ਉਹ ਯਾਦ ਉਹ ਵਿਚਾਰੇ ਕਿੱਥੇ ਹੋਣੇ ਆ। ਅੱਛਾ। ਜਿਸ ਵੇਲੇ ਉਹਨਾਂ ਤਿੰਨਾਂ ਨੂੰ ਫੜ ਕੇ ਲੈ ਗਏ ਪੁਲਿਸ। ਕੇਸ ਚੱਲਦਾ ਰਿਹਾ ਕੋਈ 2-3 ਮਹੀਨੇ। ਅੱਛਾ। ਖੀਰ ਦੀ ਬਾਕੀ ਇਹਨਾਂ ਨੂੰ ਫਾਇਦਾ ਕਮਾਉਣਾ ਤਿੰਨਾਂ ਨੂੰ ਹੁਕਮ ਹੋ ਗਿਆ ਫਾਇਦਾ। ਜਿਹੜੇ ਹੁਕਮ ਹੋ ਗਿਆ ਤੇ ਉਹਦਾ ਟੱਬਰ ਮੁਲਾਕਾਤ ਕਰਨ ਗਿਆ। ਅੱਛਾ। ਕਹਿਣ ਲੱਗਾ ਸੰਤੀਏ ਇਉਂ ਕੰਮ ਕਰ ਪਾਕਿਸਤਾਨ ਜਾ। ਅੱਛਾ ਪਾਕਿਸਤਾਨ ਜਾ ਜੇ ਸਾਡੀ ਸੁਣੀ ਜਾਵੇ ਤੇ। ਕੁਛ ਉਹਨਾਂ ਦੇ ਵਿੱਚ ਵੈਸੇ ਕਮਾਏ ਮਿੱਠੇ ਪਿੱਛੇ ਜਿਹੜੇ ਕਮਾਇਆ ਲਾਹੌਰ ਲੱਗ ਇਹ ਫਿਰ ਉਹਨਾਂ ਦੀ ਇੱਕ ਥਾਂ ਜਿਵੇਂ ਰਕਬਾ ਨਹੀਂ ਪੂਰਾ ਹੁੰਦਾ ਚੌਧਰੀ ਦਾ। ਹਾਂ ਇੱਕ ਥਾਂ ਨਹੀਂ ਬੈਠੇ ਉਹ ਕੋਈ ਕਿਤੇ ਯਾਦ ਤੈਨੂੰ ਦੱਸਿਆ ਮੇਰੇ ਕਿਤੇ ਮਾਲਕ ਦੇ। ਅੱਛਾ। ਉਹ ਇੱਥੋਂ ਲਾਹੌਰੋਂ ਪਤਾ ਲੱਗਾ ਵੀ ਉਹ ਕਮਾਇਆ ਹੁੰਦਾ। ਅੱਛਾ ਕਮਾਏ। ਟੰਗ ਦੇ ਲਾਗੇ ਚਲੇ ਗਏ। ਚਲੀ ਗਈ ਚੌਧਰੀ ਬਗੀਰ ਆਂਦੀ ਕਚਹਿਰੀ ਲੱਗੀ। ਬੜਾ ਖੁਸ਼ ਹੋਇਆ। ਇੱਥੇ ਵੀ ਕਚਹਿਰੀ ਲੱਗਦੀ ਸੀ ਉਹਦੀ ਤੇ ਹੋਰ ਵਾਹ ਜੀ ਵਾਹ। ਚੌਧਰੀ ਬੰਦਾ ਸੀ ਉਹ ਵੀ ਕਬਲੀ ਗੱਲ ਕਰ। ਚੌਧਰੀ ਲੋਕਾਂ ਨੂੰ ਕਹਿਣ ਲੱਗਾ ਭਰਾਓ ਜਾਓ ਮੇਰੇ ਵਤਨ ਦਾ ਬੰਦਾ ਆਇਆ ਵਾ। ਅੱਛਾ। ਮੈਂ ਮਿਲਣਾ। ਹਾਂ। ਲੋਕ ਚਲੇ ਗਏ ਆਪ ਬਹੁਤ ਖਿਦਮਤ ਵਾਜਾ ਕੀਤੀ ਉਹਦੀ। ਕਹਿਣ ਲੱਗਾ ਸੰਤੀਏ ਕੀ ਮੈਂ ਮੰਗੀ। ਕਹਿਣ ਲੱਗੀ ਆਹ ਕੰਮ ਬਣਿਆ ਸਾਡੇ ਤਿੰਨਾਂ ਪਿਓ ਪੁੱਤਾਂ ਨੂੰ ਫਾਇਦਾ ਹੋ ਗਿਆ ਵਾ। ਅੱਛਾ। ਤੇ ਬਾਜਾ ਕੋਈ ਨਹੀਂ ਜਾਂਦੀ ਤੇ ਜੇ ਤੁਹਾਡਾ ਕੋਈ 4 ਵਜੇ ਤੇ ਮਾਰ। ਅੱਛਾ। ਉਹਨੇ ਮੈਂ ਜਾਊਂਗਾ ਜ਼ਰੂਰ। ਵਾਹ। ਇਹ ਨਾ ਆਖੀ ਨਹੀਂ ਜਾਂਦਾ। ਪਰ ਗੱਲ ਵੀ ਅੱਗੋਂ ਹਕੂਮਤਾਂ ਬਦਲ ਗਈਆਂ। ਸਾਡੇ ਜਿਹੜੇ ਮਿਲਣ ਵਾਲੇ ਹੋ ਰਹੇ ਨਾ ਤੇ ਅੱਲਾ ਹੀ ਆ ਮਾਲਕ। ਇੰਡੀਆ 'ਚ ਪਤਾ ਲੱਗ ਗਿਆ ਵੀ ਚੌਧਰੀ ਫਕੀਰ ਸਾਹਿਬ ਨੇ ਆਉਣਾ ਵਾ। ਅੱਛਾ। ਹਾਂ ਸੜਕਾਂ ਸੱਜ ਗਈਆਂ ਸੀਗੀਆਂ। ਵਾਹ ਜੀ ਵਾਹ। ਰਾਤਾਂ ਬੰਦ ਹੋ ਗਈਆਂ ਸੀ। ਏਡਾ ਬੰਦਾ ਸੀ ਉਹ। ਵਾਹ। ਗਿਆ ਜਾ ਗੱਡੀ ਵਾਲੀ ਅਦਾਲਤ ਦੇ ਵਿੱਚ ਜੱਜ ਨੇ ਕੁਰਸੀ ਦਿੱਤੀ। ਕਹਿੰਦਾ ਚੌਧਰੀ ਫਕੀਰ ਨੇ ਕਿਸ ਤਰ੍ਹਾਂ ਕਹਿਣ ਲੱਗਾ ਇਹ ਫਾਇਦਾ ਹੁਕਮ ਦਿੱਤਾ ਨਾ ਤਿੰਨਾਂ ਨੂੰ ਇਹਨਾਂ ਨੂੰ ਨਹੀਂ ਦੇਣਾ। ਅੱਛਾ। ਜੱਜ ਨੇ ਕੱਢ ਕੇ ਕਾਗਜ਼ ਗਾੜੀ ਸੁੱਟਤੇ। ਅੱਛਾ। ਕਹਿਣ ਲੱਗਾ ਚੌਧਰੀ ਉਹ ਮਰਜ਼ੀ ਕਰ ਦਿਆ।
ਲੱਖੂ ਨੂੰ 2 ਮਹੀਨੇ ਬੰਨ ਆਇਆ ਸੀਗਾ ਅੱਛਾ ਤੇ ਮੁੰਡੇ ਬੜੀ ਕਰ ਰਿਹਾ ਸੀਗਾ ਵਾਹ ਜੀ ਇਹਨੀ ਵਾਹ। ਹਿੰਮਤ ਸੀ ਚ 3 ਸਾਲ ਬਾਅਦ ਕਮਾਲ ਦਾ ਬੰਦਾ ਸੀ ਫਿਰ ਤਾਂ ਆਪ ਸੀ। ਨਵਾਬ ਦੇਖ ਕੇ ਹੂੰ ਕਿਹੜੀਆਂ ਗੱਲਾਂ ਕਰਦਾ ਵਾਹ ਜੀ ਵਾਹ। ਇਹ ਹੁਣ ਐਵੇਂ ਤੇ ਚੌਧਰੀ ਪੈਦਾ ਹੁੰਦੇ ਨੇ, ਨਾ ਤੋਵਾ ਕਰ ਹੁਣ ਘਰ ਘਰ ਚੌਧਰੀ ਨੇ। ਕਰ ਚਾਉ ਕਰ ਚਾਉਦੇ ਪਰ ਜਿਹੜੇ ਚੌਧਰੀ ਜਿਹਨਾਂ ਦੀ ਮੰਨੀ ਚੌਧਰੀ ਨਹੀਂ ਆ ਜਾਂਦੀ ਉਹ ਜਿਹੜੇ ਚੌਧਰੀ ਉਹ ਚੌਧਰੀ ਹੈ ਇੰਜੀ ਹੈ। ਆਹੋ ਚਲੋ ਬਾਪੂ ਜੀ ਕਿਆ ਚਲੋ ਬਾਤ ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ। ਚਲੋ ਜੀ ਮੌਜ ਬਣ ਗਈ ਬਹੁਤ ਮਿਹਰਬਾਨੀ, ਬਹੁਤ ਹਾਂ